ਡੇਵਿਡ ਐਬੀ ਹੈ, ਉਹ ਨੈਕਸਟ ਵੀਕ ਭਾਰਤ ਦੇ ਦੌਰੇ ਤੇ ਜਾ ਰਿਹਾ ਟ੍ਰੇਡ ਮਿਸ਼ਨ, ਔਰ ਇਸ ਦੇ ਵਿੱਚ ਕਿ ਜੀ ਅਸੀਂ $20 ਬਿਲੀਅਨ ਦਾ, ਔਰ ਦੂਜਾ ਕਿਉਂਕਿ ਅਮਰੀਕਾ ਨੇ ਟੈਰਿਫ ਲਾਈਆਂ ਹੈ, ਕੁਛ ਅਸੀਂ ਮਾਰਕੀਟ ਐਕਸਪਲੋਰ ਕਰ ਰਹੇ ਹਾਂ, ਦੂਸਰਾ ਕਰ ਰਹੇ ਹਾਂ, ਫਲਾਣਾ ਕਰ ਰਹੇ ਹਾਂ, ਢਿਮਕਾ ਕਰ ਰਹੇ ਹਾਂ। ਇਹ ਖੂਨ ਦਾ ਵਪਾਰ ਹੈ। ਜਦੋਂ ਉਹਨੂੰ ਇਹ ਪੁੱਛਿਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਹੈ, ਤੁਹਾਡੀਆਂ ਏਜੰਸੀਆਂ ਦੀਆਂ ਰਿਪੋਰਟਸ ਨੇ ਵੀ ਇੰਡੀਆ ਨੇ ਤਾਂ ਕੋਈ ਉਸਨੂੰ ਐਡਮਿਟ ਵੀ ਨਹੀਂ ਉਹਨਾਂ ਨੇ ਕੀਤਾ, ਇੰਪਰੂਵ ਦਾ ਕੀ ਕਰਨਾ, ਤੇ ਉਹਨੂੰ ਕਿਹਾ ਜੀ ਛੱਡੋ ਇਸ ਗੱਲ ਨੂੰ। ਹੁਣ ਜਸਟਿਨ ਟਰੂਡੋ ਨੇ ਆਪਣੀ ਡਾਇਰੀ ਚੋਂ ਤਾਂ ਨਹੀਂ ਕੱਢ ਕੇ ਕਹਿ ਦਿੱਤਾ। ਇਹਦਾ ਮਤਲਬ ਇਹ ਹੈ ਕਿ ਬ੍ਰਿਟਿਸ਼ ਪ੍ਰੀਮੀਅਰ ਜਿਹੜੀਆਂ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ, ਉਹਨਾਂ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ, ਉਹਨਾਂ ਦੀਆਂ ਰਿਪੋਰਟਸ ਨੂੰ ਵੀ ਜਿਹੜਾ ਉਹ ਡਸਟਬਿਨ ਦੇ ਵਿੱਚ ਸੁੱਟ ਰਿਹਾ ਕਿ ਜੀ ਸਾਡੇ ਇਸ਼ੂ ਜਿਹੜੇ ਨੇ ਚੀਨ ਔਰ ਅਮਰੀਕਾ ਦੇ ਨਾਲ ਵੀ ਨੇ, ਔਰ ਫਿਰ ਵੀ ਅਸੀਂ ਅਮਰੀਕਾ ਨੇ ਤੁਹਾਡੇ ਸਿਟੀਜ਼ਨ ਮਾਰਿਆ ਆ ਕੇ ਕੈਨੇਡਾ, ਚਾਈਨਾ ਨੇ ਤੁਹਾਡਾ ਕੋਈ ਸਿਟੀਜ਼ਨ ਮਾਰਿਆ। ਹੁਣ ਚਾਈਨਾ ਔਰ ਅਮਰੀਕਾ ਨਾਲ ਡਿਫਰੈਂਸਿਸ ਨੂੰ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਉਸ ਦੀ ਤੁਲਨਾ ਕਰਨਾ, ਇਹ ਜ਼ਖਮਾਂ ਤੇ ਸਿੱਖ ਕੌਮ ਦੇ ਤੋਹੀਨ ਹੈ 1 ਮਿਲੀਅਨ ਸਿੱਖਾਂ ਦੀ। 18-20 ਚੁਣ ਕੇ ਉੱਥੇ ਭੇਜੇ ਹੋਏ ਨੇ, ਮੂੰਹ 'ਚ ਘੂਣੀਆਂ ਪਾ ਕੇ ਬੈਠੇ ਨੇ। ਵਿਦਨ ਲਿਬਰਲ ਪਾਰਟੀ ਜਿਹੜਾ ਜਾਂ ਵਿਦਨ NDP ਕਿਸੇ ਦੀ ਮੂੰਹ 'ਚੋਂ ਆਵਾਜ਼ ਨਹੀਂ ਨਿਕਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ, ਮੈਂ TV ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ, ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 7 ਜਨਵਰੀ 2026, 25 ਪੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਗਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ, ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ, ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਗੁਰਦੁਆਰਾ ਸਿੰਘ ਸਭਾ ਬ੍ਰੈਡਰਿਕ ਰੋਡ ਤੋਂ ਸਰਦਾਰ ਰਵਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ, ਯੂੰ ਜਾਪਦਾ ਹੈ ਕਿ 21ਵੀਂ ਸਦੀ ਵਿੱਚ ਇਨਸਾਨੀ ਵਜੂਦ ਸਭ ਤੋਂ ਸਸਤਾ ਹੈ। ਪੈਸੇ ਅਤੇ ਵਪਾਰ ਨੇ ਇਸ ਇਨਸਾਨੀ ਕਦਰਾਂ ਕੀਮਤਾਂ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਡੇਵਿਡ ਐਬੀ ਟ੍ਰੇਡ ਮਿਸ਼ਨ ਤੇ ਭਾਰਤ ਜਾ ਰਿਹਾ ਹੈ। ਉਸ ਦੇ ਭਾਰਤ ਟ੍ਰਿਪ ਦਾ ਸਖਤ ਨੋਟਿਸ ਜਿਹੜਾ ਲੈਂਦਿਆਂ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਵੱਲੋਂ ਗਮ ਤੇ ਗੁੱਸੇ ਦਾ ਇਜ਼ਹਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ। ਔਰ ਇਸ ਸੰਬੰਧੀ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਸਰੀ ਡੈਲਟਾ ਵੱਲੋਂ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ। ਔਰ ਇਸ ਵਿੱਚ ਪ੍ਰੀਮੀਅਰ ਨੂੰ ਆਪਣਾ ਭਾਰਤ ਦੌਰਾ ਉਦੋਂ ਤੱਕ ਕੈਂਸਲ ਕਰਨ ਲਈ ਕਿਹਾ ਗਿਆ ਹੈ ਜਦੋਂ ਤੱਕ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਭਾਰਤ ਸਰਕਾਰ ਨੂੰ ਜਵਾਬਦੇਹ ਨਹੀਂ ਬਣਾਇਆ ਜਾਂਦਾ। ਇਸ ਪ੍ਰੈਸ ਰਿਲੀਜ਼ ਵਿੱਚ ਵਿਸ਼ੇਸ਼ ਤੌਰ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਰਵਿੰਦਰ ਸਿੰਘ, ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ, ਫੇਅਰਫੈਕਸ, ਵਰਜੀਨੀਆ, ਜਿਨ੍ਹਾਂ ਨੇ ਪਿਛਲੇ ਦਿਨਾਂ 'ਚ TV84 ਦੇ ਫੰਡ ਰੇਜ਼ਿੰਗ ਦੇ ਵਿੱਚ ਲਿਬਰਲੀ
ਯੋਗਦਾਨ ਪਾਇਆ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਇਹਨਾਂ ਵੀਰਾਂ ਭੈਣਾਂ ਦੀ ਸਪਾਂਸਰਸ਼ਿਪ ਦੀ ਬਦੌਲਤ ਹੀ ਹੈ ਕਿ ਅਸੀਂ ਇਸ ਪ੍ਰੋਗਰਾਮ ਨੂੰ ਜਾਂ ਇਸ ਟੀਵੀ ਚੈਨਲ ਨੂੰ ਪਿਛਲੇ 12-13 ਸਾਲਾਂ ਤੋਂ ਜਾਰੀ ਰੱਖ ਰਹੇ ਹਾਂ। ਅੱਛਾ। ਬੇਸ਼ੱਕ ਇਸ ਵੇਲੇ ਜਿਹੜੇ ਕੁਝ ਸੈਕਟਰ ਜਿਹਦੇ 'ਚ ਸਾਡਾ ਕਾਫੀ ਸਪੋਰਟ ਬੇਸ ਹੈ, ਉਹ ਟਰੱਕਿੰਗ ਇੰਡਸਟਰੀ ਹੋਏ, ਸਾਡੀ ਊਬਰ ਔਰ ਟੈਕਸੀ ਵਾਲੇ ਵੀਰ ਹੋਣ, ਜਾਂ ਈਵਨ ਸਟੋਰਾਂ ਵਾਲੇ ਵੀਰ ਵੀ ਹੋਣ, ਪਰਸਨਲ ਜਿਹੜੇ ਬਿਜ਼ਨਸਿਸ ਐਂਟਰਪ੍ਰਾਈਜ਼ ਰਨ ਕਰਦੇ ਨੇ, ਸਾਰੇ ਹੀ ਇਸ ਵੇਲੇ ਫਾਈਨੈਂਸ਼ੀਅਲ ਕਰੰਚ ਦਾ ਸ਼ਿਕਾਰ ਨੇ। ਅੱਛਾ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਵਾਰ ਜਿੱਥੇ ਅਸੀਂ ਬਾਕੀ ਵੀ ਜਿਹੜੀਆਂ ਸਾਡੀਆਂ ਲੋੜਾਂ ਤੋਂ ਇਲਾਵਾ ਵੀ ਕੁਝ ਚੀਜ਼ਾਂ ਖਰਚਿਆਂ ਦੇ ਵਿੱਚ ਅਸੀਂ ਜਿਸ ਨੂੰ ਕਹਿੰਦੇ ਹਾਂ ਉਹ ਅਸੀਂ ਕਰਦੇ ਹਾਂ, ਉੱਥੇ ਇਸ ਗੱਲ ਨੂੰ ਵੀ ਯਕੀਨੀ ਬਣਾਓ, ਕਿਉਂਕਿ ਇਸ ਵੇਲੇ ਸਾਡੇ ਇਹ ਜਿਹੜਾ 2026 ਦਾ ਸਾਲ ਹੈ, ਇਹ ਬੜਾ ਕ੍ਰੂਸ਼ਲ ਈਅਰ ਹੈ ਸਾਡੀ ਕੌਮੀ ਸਟਰਗਲ ਦੇ ਲਈ। ਜੋ ਕੁਝ ਨਵੇਂ ਵਰਲਡ ਆਰਡਰ ਦੇ ਥੱਲੇ ਤਬਦੀਲੀਆਂ ਚੱਲ ਰਹੀਆਂ ਨੇ, ਉਸ ਦੇ ਵਿੱਚ ਸਾਡਾ ਖਿੱਤਾ ਔਰ ਖ਼ਾਸ ਤੌਰ 'ਤੇ ਜਿਹੜੀਆਂ ਉਮੰਗਾਂ ਦੇ ਲਈ ਪਿਛਲੇ 42 ਸਾਲਾਂ 'ਚ ਜੇ ਜੂਨ 84 ਕੱਟ ਆਫ ਡੇਟ ਰੱਖੀਏ, 1.5 ਲੱਖ ਤੋਂ ਜ਼ਿਆਦਾ ਸ਼ਹਾਦਤਾਂ ਸਾਡੇ ਸਿੰਘਾਂ ਸਿੰਘਣੀਆਂ ਦੀਆਂ ਹੋਈਆਂ ਨੇ। ਭਾਰਤੀ ਹਕੂਮਤ ਇੱਕ ਤੋਂ ਬਾਅਦ ਇੱਕ ਆਪਣੇ ਪੱਥੇ 'ਚੋਂ ਸਿੱਖ ਮਾਰੂ ਤੀਰ ਕੱਢ ਰਹੀ ਹੈ, ਔਰ ਉਹਨਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਵਿਦਨ ਕੰਟਰੀ, ਜਿਵੇਂ ਉਹਨਾਂ ਨੇ ਸਿੱਖ ਸੰਸਥਾਵਾਂ ਨੂੰ ਵੀ, ਉਹ ਸ਼੍ਰੋਮਣੀ ਕਮੇਟੀ, ਅਕਾਲ ਤਖਤ, ਸਾਰੇ ਹੀ ਇਸ ਵੇਲੇ ਡਾਇਰੈਕਟਲੀ ਗਨ ਸ਼ਾਟਸ ਦੇ ਥੱਲੇ ਨੇ। ਬੀਜੇਪੀ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਜੇ ਉਹਨਾਂ ਨੇ ਤਖਤ ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਹਥਿਆਈ ਹੈ, ਤੇ ਅਕਾਲ ਤਖਤ ਸਾਹਿਬ ਦੀ ਪ੍ਰਤਿਭਾ ਨੂੰ, ਉਸ ਦੀ ਮਾਣ ਮਰਿਆਦਾ ਨੂੰ, ਉਸ ਦੀ ਸਰਵਉੱਚਤਾ ਔਰ ਉਸ ਦਾ ਸਤਿਕਾਰ ਜੋ ਸਿੱਖ ਮਨਾਂ 'ਚ ਹੈ, ਉਸ ਨੂੰ ਵੀ ਜਿਹੜਾ ਉਹ ਢਾਹ ਲਾਉਣ ਦੇ ਲਈ ਜੋ ਕੁਛ ਅੱਜ ਕੱਲ੍ਹ ਚੱਲ ਰਿਹਾ, ਉਹਦੇ 'ਚ ਇਹ ਨਹੀਂ ਹੈ ਵੀ ਅਸੀਂ ਕੋਈ ਬਾਦਲ ਲਾਣਾ ਜਾਂ ਦੂਜਾ ਜਿਨ੍ਹਾਂ ਨੇ ਇਸ ਸਭ ਨੂੰ, ਜਿਸ ਲਈ ਕਾਫੀ ਹੱਦ ਤੱਕ ਇਹ ਲੋਕ ਵੀ ਜ਼ਿੰਮੇਵਾਰ ਨੇ। ਪਰ ਅਲਟੀਮੇਟਲੀ ਕੁਛ ਚੀਜ਼ਾਂ ਸਾਡੀ ਘਰ ਦੀ ਲੜਾਈ ਹੁੰਦੀ ਹੈ, ਉਹ ਅਸੀਂ ਘਰ ਦੇ ਵਿੱਚ ਹੀ ਨਜਿੱਠ ਸਕਦੇ ਹਾਂ। ਪਰ ਇਹ ਜਿਸ ਅੰਦਾਜ਼ 'ਚ ਭਗਵੰਤ ਮਾਨ ਔਰ ਕੰਪਨੀ ਭਾਰਤੀ ਏਜੰਸੀਆਂ ਦੀ ਗੰਦੀ ਖੇਡ ਖੇਡ ਰਹੇ ਨੇ ਪੰਜਾਬ ਦੇ ਵਿੱਚ, ਇਹਦੀ ਬਦੌਲਤ ਹੀ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਇਲੈਕਟਿਡ ਨੁਮਾਇੰਦੇ ਨੇ, ਉਹਨਾਂ ਨੂੰ ਆਪਣਾ ਰੋਲ ਅਦਾ ਨਹੀਂ ਕਰਨ ਦਿੱਤਾ ਗਿਆ। ਜੇ ਖਾਲਸਾ ਵਹੀਰ ਔਰ ਦੂਸਰਾ ਅੰਮ੍ਰਿਤ ਸੰਚਾਰ ਦੇ ਲਈ ਬਾਅਦ ਦੇ ਵਿੱਚ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਨੂੰ ਜਿਹੜਾ ਹੈ ਉਹ ਸਫਲ ਨਹੀਂ ਹੋਣ ਦਿੱਤਾ ਗਿਆ, ਰੁਕਾਵਟਾਂ ਖੜੀਆਂ ਕੀਤੀਆਂ ਗਈਆਂ। ਹੁਣ ਤਾਂ ਜਿਹੜੇ ਸੋਸ਼ਲ ਮੀਡੀਆ ਐਕਟਿਵਿਸਟ ਜਾਂ RTI ਐਕਟਿਵਿਸਟ, ਰਾਈਟ ਟੂ ਇਨਫੋਰਮੇਸ਼ਨ, ਜਿਨ੍ਹਾਂ ਨੇ ਸਵਾਲ ਪੁੱਛਿਆ ਕਿ ਜੀ ਇਹ ਭਗਵੰਤ ਮਾਨ ਤਾਂ ਜਾਪਾਨ ਔਰ ਸਾਊਥ ਕੋਰੀਆ ਘੁੰਮ ਰਿਹਾ ਸੀ, ਪਰ ਇਹਦਾ ਹੈਲੀਕਾਪਟਰ ਗੇੜੇ ਲਾ ਰਿਹਾ ਸੀ 4 ਚੁਫੇਰੇ, ਕੀ ਟਰਾਂਸਪੋਰਟ ਹੋ ਰਿਹਾ ਸੀ, ਉਹ ਸਾਰੇ ਜਿਹੜੇ ਨੇ ਉਹਨਾਂ ਤੇ ਸਾਈਬਰ ਕ੍ਰਾਈਮ ਦੇ ਜਿਹੜੇ ਨੇ ਪਰਚੇ ਦਰਜ ਕਰਵਾਏ ਗਏ। ਸੋ ਆਵਾਜ਼ ਸਾਰੇ ਪਾਸਿਓਂ ਦਬਾਈ ਜਾ ਰਹੀ ਹੈ। ਇਸ ਲਈ ਇਹ ਮੀਡੀਆ ਬਹੁਤ ਇੰਪੋਰਟੈਂਟ ਹੈ, ਔਰ ਸਾਡਾ ਵੀ ਹਾਲ ਹੈ ਵੀ ਅਸੀਂ ਜਿਵੇਂ ਉਹ ਬਾਜੀਗਰ ਟਾਈਟ ਰੋਪ ਵਾਕ ਕਰਦੇ ਨੇ ਬਿਲਕੁਲ, ਔਰ ਥੱਲੇ ਹੁੰਦਾ ਵੀ ਪਤਾ ਨਹੀਂ ਕਦੋਂ ਵਾਕ 'ਚ ਡਿੱਗੇ ਕਿ ਡਿੱਗੇ। ਸਾਡੇ ਵੀ 4 ਚੁਫੇਰੇ, ਉਹ ਭਾਵੇਂ ਸਾਡਾ YouTube ਹੈ, Facebook ਹੈ, ਇੰਸਟਾਗ੍ਰਾਮ ਹੈ, ਦੂਜੇ ਨੇ, ਇੰਨੀ ਸਾਨੂੰ ਟਾਈਟ ਰੋਪ ਵਾਕ ਕਰਨੀ ਪੈ ਰਹੀ ਹੈ ਕਿ ਵੀ ਅਸੀਂ ਆਪਣੇ ਸ਼ਹੀਦਾਂ ਦੇ ਦਿਨਾਂ ਨੂੰ ਵੀ ਉਵੇਂ ਯਾਦ ਨਹੀਂ ਕਰ ਸਕਦੇ ਜਿਵੇਂ ਅੱਜ ਤੋਂ ਕੁਝ ਸਮਾਂ ਪਹਿਲਾਂ ਕਰਦੇ ਸੀ, ਕਿਉਂਕਿ ਇਹਨਾਂ ਦਾ ਇਹ ਜ਼ੋਰ ਲੱਗਾ ਹੋਇਆ ਇੰਡੀਅਨ ਏਜੰਸੀਆਂ ਦਾ ਜਿੱਥੇ ਇਹ ਬੈਠੇ, ਔਰ ਇਹ ਕਿਉਂਕਿ ਸਾਰੇ ਮਨੀ ਮੇਕਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ, ਇਹ ਬਿਲਕੁਲ ਸੋ ਕਾਲਡ ਇੰਡੀਅਨ ਲਾਅ ਨਾਲ ਕੰਪਲਾਈ ਕਰਨ ਦੇ ਨਾਂ ਤੇ। ਈਵਨ ਐਕਸ ਨੇ ਵੀ ਕਿਹਾ ਇੰਡੀਅਨ ਗਵਰਨਮੈਂਟ ਨੂੰ ਕਿ ਜੀ ਵੀ ਆਰ ਕੰਪਲਾਈਂਗ ਵਿਦ ਯੂਰ, ਜਿਹਨੂੰ ਕਹਿਣਗੇ ਜੀ ਇਹ ਪੋਸਟਾਂ ਹਟਾ ਦਿਓ, ਰਾਈਟ ਅਵੇ ਜਿਹੜਾ ਉਹ ਰਿਮੂਵ ਕਰ ਦਿੰਦੇ ਨੇ। ਸਾਡੇ ਤੇ ਸਟ੍ਰਾਈਕ ਮਾਰਿਆ ਹੋਇਆ, ਔਰ ਈਵਨ ਮੋਨੀਟਾਈਜੇਸ਼ਨ ਪਿਛਲੇ 1 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬਲੌਕ ਕੀਤੀ ਹੋਈ ਹੈ। ਸੋ ਇਹਨਾਂ ਹਾਲਾਤਾਂ 'ਚ ਅਸੀਂ ਤੁਹਾਡੀ ਮਦਦ ਦੇ ਉੱਤੇ ਹੀ ਜਿਹੜਾ ਹੈ ਉਹ ਨਿਰਭਰ ਹੈ, ਔਰ ਜਨਵਰੀ ਦਾ ਮਹੀਨਾ ਹੈ। ਬੇਸ਼ੱਕ ਸਾਡੀ ਕੋਸ਼ਿਸ਼ ਸੀ ਕਿ ਦਸੰਬਰ ਦੇ ਵਿੱਚ ਅਸੀਂ ਇੱਕ ਨਿਸ਼ਚਿਤ ਟੀਚਾ ਹਾਸਲ ਕਰ ਲੈਂਦੇ ਜਿਹਦੇ ਰਾਹੀਂ ਸਾਡਾ ਇਹ ਸਾਲ ਸੌਖਾ ਹੁੰਦਾ, ਲੇਕਿਨ ਅਸੀਂ ਉਸ ਟੀਚੇ ਤੋਂ ਬਹੁਤ ਦੂਰ ਹੈ। ਇਸ ਲਈ ਵੀ ਅਸੀਂ ਅਗੇਨ ਇੱਕ ਜ਼ੋਰਦਾਰ ਅਪੀਲ ਵੀ ਕਰਦੇ ਹਾਂ ਕਿ ਭਾਈ ਜੋ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ, ਇੰਡੀਵਿਜੂਅਲੀ ਵੀ ਸਾਨੂੰ ਥੋੜ੍ਹੀ ਬਹੁਤ ਜਿਹੜੇ ਨੇ ਡਾਇਰੈਕਟ ਚੈੱਕਸ ਰਾਹੀਂ ਜਿਹੜਾ ਹੁੰਦਾ। ਹਾਲਾਂ ਜੇ ਅਸੀਂ ਸਾਡੇ ਕੋਲ 23-24 ਪ੍ਰੋਗਰਾਮ ਜੇ ਹਫਤੇ ਦੇ ਨੇ, $1000 ਪਰ ਪ੍ਰੋਗਰਾਮ ਸਾਡਾ ਸਪਾਂਸਰਸ਼ਿਪ ਦਾ ਆਏ, ਫਿਰ ਵੀ ਕਿਉਂਕਿ ਸਾਡਾ $35,000 ਤੋਂ $40,000 ਫੁੱਲ ਫਲੈਜ ਟੀਮ ਹੈ 15 ਬੰਦਿਆਂ ਦੀ, ਜਿਹੜੇ
ਕੱਲਾ ਇਹੀ ਨਹੀਂ ਹੈ ਕਿ ਸੱਚੋ ਸੱਚ 24 ਆਵਰ ਪ੍ਰੋਗਰਾਮ ਨੇ ਔਰ ਉਹਨਾਂ ਦੇ ਵਿੱਚ ਨਿਊਜ਼ ਬੁਲੇਟਿਨ ਭਾਈ ਸਰਬਜੀਤ ਸਿੰਘ ਘੁਮਾਣ ਔਰ ਬਾਕੀ ਸਾਰੇ ਜਿਹੜਾ ਤੁਸੀਂ ਇੰਟਰਵਿਊਜ਼ ਦੇਖਦੇ ਹੋ ਇਹਨਾਂ ਦੇ ਲਈ, ਔਰ ਬਹੁਤ ਇਹਦੇ ਤੇ ਮਿਹਨਤ ਲੱਗਦੀ ਹੈ ਜਦੋਂ ਕਿਸੇ ਵੀ ਕੰਮ ਨੂੰ ਤੁਸੀਂ ਕਰਦੇ ਹੋ। ਬਿਲਕੁਲ। ਸੋ ਅਸੀਂ ਇਹ ਅਪੀਲ ਵੀ ਕਰਾਂਗੇ, ਤੁਸੀਂ ਰੋਜ਼ਾਨਾ ਐਡਰੈਸ ਵੀ ਸੁਣਾ ਦਿੰਦੇ ਹੋ ਅੱਛਾ ਕਿ ਭਾਈ ਜੋ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਕਰੋ, ਤਾਂ ਕਿ ਸਾਨੂੰ ਬਾਰ-ਬਾਰ ਕਹਿਣਾ ਨਾ ਪਏ। ਦੇਖੋ ਗੱਲ ਅਲਟੀਮੇਟਲੀ ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ ਕਿ ਭਾਈ ਇੱਕ ਜ਼ਮਾਨਾ ਸੀ, ਅੱਜ ਤੋਂ ਸ਼ਾਇਦ 40 ਸਾਲ ਪਹਿਲਾਂ ਦੀ ਕਿਸੇ ਦੀ ਰੁਬਾਈ ਸੀ ਲਿਖੀ ਹੋਈ, ਪਰ ਇਹਨਾਂ 40 ਸਾਲਾਂ 'ਚ ਤਾਂ ਹੋਰ ਵੀ ਕਈ ਕੁਝ ਹੋ ਗਿਆ, ਔਰ ਉਹ ਰੁਬਾਈ ਸੀ ਕਿ ਧਰਤੀ ਤੋਂ ਵੱਧ ਗਈ ਅਸਮਾਨ ਦੀ ਕੀਮਤ, ਕੁਫਰ ਤੋਂ ਘਟ ਗਈ ਈਮਾਨ ਦੀ ਕੀਮਤ, ਹਰ ਚੀਜ਼ ਦੁਨੀਆ ਦੀ ਮਹਿੰਗੀ ਦਿਨੋਂ ਦਿਨ ਜਾਂਦੀ ਹੈ ਘਟਦੀ ਇਨਸਾਨ ਦੀ ਕੀਮਤ। ਇਹ ਮਹਿੰਗਾਈ ਨੂੰ ਲੈ ਕੇ ਔਰ ਇਨਸਾਨੀ ਕਦਰਾਂ ਕੀਮਤਾਂ ਦੇ ਰੋਲਣ ਨੂੰ ਲੈ ਕੇ ਸੀ ਕਿ ਕੁਫਰ ਔਰ ਈਮਾਨ ਦੀ ਲੜਾਈ ਦੇ ਵਿੱਚ ਕੁਫਰ ਹਾਵੀ ਹੁੰਦਾ ਨਜ਼ਰ ਆਉਂਦਾ ਹੈ, ਔਰ ਇਨਸਾਨੀ ਜ਼ਿੰਦਗੀ ਇਨਸਾਨੀ ਵੈਲਿਊਜ਼ ਦੇ ਸਾਹਮਣੇ ਜਿਹੜਾ ਹੈ ਉਹ ਧਨ ਦੌਲਤ ਪੈਸੇ ਦੀ ਖੇਡ ਵਪਾਰ। ਹਾਲਾਂਕਿ ਇਹ ਨਹੀਂ ਹੈ ਕਿ ਇਹ ਨਵਾਂ ਹੈ ਇਹ, ਔਰ ਮੈਂ ਪਿਛਲੇ ਦਿਨਾਂ 'ਚ ਕਿਸੇ ਦੀ ਡੈਫੀਨੇਸ਼ਨ ਸੁਣ ਰਿਹਾ ਸੀ, ਕਿਸੇ ਨੇ ਕਿਹਾ ਜੀ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਜਿਹੜੇ ਯੁੱਗ ਨੇ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਇਹਨਾਂ ਨੂੰ ਕਿਵੇਂ ਦੇਖਦੇ ਹੋ, ਕਦੋਂ ਸਤਯੁਗ ਸ਼ੁਰੂ ਹੁੰਦਾ ਹੈ ਜਾਂ ਹੋਇਆ ਤੇ ਤ੍ਰੇਤਾ ਕਦੋਂ? ਉਹਨੇ ਬੜੀ ਸੋਹਣੀ ਗੱਲ ਕਹੀ। ਹਾਲਾਂ ਸਿੱਖ ਪਰਸਪੈਕਟਿਵ ਤੋਂ ਮੈਂ ਇਸ 'ਤੇ ਹਮੇਸ਼ਾ ਇਹੀ ਕਹਿੰਦਾ ਕਿ ਵੀ ਗੁਰੂ ਸਾਹਿਬ ਨੇ ਇਹ ਜਿਹੜਾ ਡਿਫਾਈਨ ਕੀਤਾ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜਿਉ, ਹਉ ਕੋਲੀ ਜਿਉ ਕੋਲ ਕਮਾਈ ਤੇ ਸੱਚੇ ਗੁਰ ਦਰਬਾਰੇ। ਰੱਬ ਤੋਂ ਵਿਛੋੜਾ ਕਲਯੁਗ ਹੈ ਤੇ ਰੱਬ ਦੇ ਨਾਲ ਮਿਲਾਪ ਸਤਯੁਗ ਹੈ। ਪਰ ਉਸ ਬਜ਼ੁਰਗ ਨੂੰ ਉਹ ਪੁੱਛ ਰਿਹਾ ਸੀ ਕਿ ਜੀ ਕਦੋਂ ਕਿਹਦਾ ਕਿੰਨਾ, ਉਹ ਕਹਿੰਦਾ ਜੀ ਇਹ ਚਾਰੋਂ ਹੀ ਯੁੱਗ ਜਿਹੜੇ ਨੇ ਨਾ ਇਹ ਸਾਡੇ ਅੰਦਰ ਹੀ ਨੇ, ਇਹ ਇਕੱਠੇ ਹੀ ਚੱਲਦੇ ਨੇ। ਜਦੋਂ ਅਸੀਂ ਸੱਚ ਦੇ ਉੱਤੇ ਖਲੋ ਕੇ ਕੋਈ ਫੈਸਲੇ ਲੈਂਦੇ ਹਾਂ ਤੇ ਮਾਨੋ ਅਸੀਂ ਸਤਯੁਗ ਹੀ ਹਾਂ, ਤੇ ਜਦੋਂ ਅਸੀਂ ਕੂੜ ਦਾ ਸਹਾਰਾ ਲੈ ਕੇ ਕੂੜ ਕਰਨ ਵਾਲਿਆਂ ਦੀ ਪਿੱਠ ਥਾਪੜਦੇ ਹਾਂ ਤੇ ਮਾਨੋ ਅਸੀਂ ਕਲਯੁਗ 'ਚ ਹਾਂ। ਇਹ ਕੋਈ ਵੱਖੋ ਵੱਖਰੇ ਟਾਈਮ ਫਰੇਮ 'ਚ ਨਹੀਂ ਚੱਲਦੇ, ਇਹ ਚਾਰੋਂ ਹੀ ਯੁੱਗ ਜਿਹੜੇ ਨੇ ਸਾਡੇ ਅੰਦਰ ਇੱਕੋ ਵੇਲੇ ਹੀ ਚੱਲ ਰਹੇ ਹੁੰਦੇ ਨੇ। ਸੋ ਮੈਂ ਇਹ ਸਮਝਦਾ ਕਿ ਵੀ ਇਹ ਹਰ ਪੀਰੀਅਡ ਦੇ ਵਿੱਚ ਜਿੱਥੇ ਕੁਫਰ ਨੇ ਈਮਾਨ ਨੂੰ ਚੈਲੰਜ ਕੀਤਾ ਹੈ, ਜ਼ਾਹਰ ਹੈ ਜ਼ਿਆਦਾ ਲੋਕ ਜਿਹੜੇ ਡਰ ਦੇ ਥੱਲੇ, ਲਾਲਚ ਦੇ ਥੱਲੇ, ਹਿਰਸ ਦੇ ਥੱਲੇ, ਕਿਉਂਕਿ ਪੈਸਾ ਔਰ ਇਹ ਬਾਕੀ ਜਿਹੜੇ ਦੁਨਿਆਵੀ ਸੁੱਖਾਂ ਦੀ ਚਾਹਨ ਹੈ ਅਸੀਂ ਜ਼ਿਆਦਾ ਉਹਨਾਂ ਵੱਲ ਝੁਕਦੇ ਹਾਂ, ਤੇ ਜਿਹੜਾ ਸੱਚ ਹੱਕ ਇਨਸਾਫ ਦਾ ਰਸਤਾ ਹੁੰਦਾ ਹੈ ਇਸ ਦੇ ਉੱਤੇ ਜ਼ਾਹਰ ਹੈ ਇਹ ਤਾਂ ਕੁਰਬਾਨੀਆਂ ਦਾ ਰਸਤਾ ਹੈ। ਇਸ ਨੂੰ ਗੁਰੂ ਸਾਹਿਬ ਨੇ ਜਦੋਂ ਇੱਕ ਬਿਖੜਾ ਪੈਂਡਾ ਕਿਹਾ, ਨਿਰਾਲੀ ਚਾਲ ਕਿਹਾ ਕਿ ਭਗਤਾਂ ਦੀ ਚਾਲ ਨਿਰਾਲੀ ਹੈ, ਔਰ ਕਿਉਂਕਿ ਉਹ ਜਿਸ ਰਸਤੇ ਨੂੰ ਚੁਣਨਗੇ ਸੱਚ ਹੱਕ ਇਨਸਾਫ ਵਾਲੇ, ਉਹਦੇ 'ਚ ਦੁਨਿਆਵੀ ਸੁੱਖ ਤੇ ਐਸ਼ੋ ਇਸ਼ਰਤ ਦੀ ਥਾਂ ਨਹੀਂ ਹੁੰਦੀ। ਇਵੇਂ ਹੀ ਜਦੋਂ ਅਸੀਂ ਮੁਲਕ ਇਹ ਕਹਿ ਕੇ ਨਿਕਲ ਜਾਂਦੇ ਨੇ ਕਿਸੇ ਵੀ ਸਿਚੁਏਸ਼ਨ 'ਚੋਂ ਕਿ ਜੀ ਭਾਵੇਂ ਗਲਤ ਹੈ ਇਹ ਕੰਮ ਤਾਂ ਗਲਤ ਹੈ, ਪਰ ਇਹ ਸਾਡੇ ਨੈਸ਼ਨਲ ਇੰਟਰਸਟ ਦੇ ਵਿੱਚ ਹੈ, ਸਾਡੇ ਰਾਸ਼ਟਰੀ ਹਿੱਤ ਦੇ ਵਿੱਚ ਹੈ, ਜਾਂ ਕਿ ਜੀ ਇਹ ਸਾਡਾ ਵੈਸਟਡ ਇੰਟਰਸਟ ਹੈ, ਇਹ ਸਾਡੇ ਵਪਾਰਕ ਹਿੱਤ ਇਸ ਨਾਲ ਜੁੜੇ ਹੋਏ ਨੇ, ਔਰ ਜਿਨ੍ਹਾਂ ਤੋਂ ਕਦੇ ਤਵੱਕੋ ਸੀ, ਕਿਉਂਕਿ ਅਸੀਂ ਸਾਊਥ ਏਸ਼ੀਅਨ ਕੰਟਰੀਜ਼ ਜਿਹੜੀਆਂ ਸਦੀਆਂ ਤੋਂ ਗੁਲਾਮੀ ਦੀਆਂ ਮਾਰੀਆਂ ਹੋਈਆਂ, ਇੱਕ ਗੁਲਾਮੀ 'ਚੋਂ ਦੂਜੀ, ਲੇਕਿਨ ਵੈਸਟਰਨ ਹਾਲਾਂ ਵੈਸਟ ਹੀ ਕੋਲੋਨਾਈਜ਼ ਕਰਨ ਵਾਲਾ ਸੀ, ਗੁਲਾਮੀ ਕਰਨ ਵਾਲਾ, ਪਰ ਅਮਰੀਕਾ ਕੈਨੇਡਾ ਵਰਗੇ ਮੁਲਕ ਇਹਨਾਂ ਤੋਂ ਇਹ ਜ਼ਰੂਰ ਥੋੜ੍ਹੀ ਬਹੁਤ ਤਵੱਕੋ ਸੀ ਉਹਨਾਂ ਜ਼ਮਾਨਿਆਂ ਜਦੋਂ ਇੱਕ ਪਾਸੇ ਕਮਿਊਨਿਜ਼ਮ ਆਪਣਾ ਸਿਰ ਚੁੱਕ ਰਿਹਾ ਸੀ, ਅਥੋਰੀਟੇਰੀਅਨਿਜ਼ਮ ਸੀ, ਆਟੋਕ੍ਰੇਸੀ ਸੀ, ਅਰਿਸਟੋਕ੍ਰੇਸੀ ਸੀ, ਸ਼ੇਖਡਮ ਸੀ, ਇਹ ਸਾਰੇ ਕਿ ਘੱਟੋ ਘੱਟ ਇਨਸਾਨੀ ਕਦਰਾਂ ਕੀਮਤਾਂ ਵੈਲਿਊਜ਼ ਜਿਹਦੇ ਥੱਲੇ UN ਚਾਰਟਰ ਹੋਣ 'ਚ ਆਇਆ, ਔਰ ਇਹ ਜਿਹੜੇ ਨੇ ਇਨਸਾਨੀਅਤ ਨੂੰ ਐਜ਼ ਏ ਮਜ਼ਹਬ ਔਰ ਐਜ਼ ਏ ਇੱਕ ਪ੍ਰੋਟੈਕਟਿਡ ਪਾਰਟ ਜਿਹਦੇ ਨਾਲ ਜੁੜੇ ਹੋਏ ਫਿਰ ਜਿੰਨੇ ਸਾਰੇ ਪ੍ਰੋਟੋਕੋਲ ਜਾਂ ਜਨੀਵਾ ਕਨਵੈਨਸ਼ਨਸ ਆਈਆਂ, ਪਰ ਅਸੀਂ ਇਸ ਪੀਰੀਅਡ ਦੇ ਵਿੱਚ ਦੇਖਿਆ ਕਿ ਭਾਈ ਬੜੀ ਬੁਰੀ ਤਰ੍ਹਾਂ ਇਸ ਇਨਸਾਨੀਅਤ ਦੀ, ਮਨੁੱਖੀ ਹੱਕਾਂ ਦੀ ਔਰ ਦੂਸਰੀ ਧੱਜੀਆਂ ਉਡਾਈਆਂ ਨੇ, ਔਰ ਧੱਜੀਆਂ ਉਡਾਉਣ ਵਾਲੇ ਵੀ ਉਹ ਥਰਡ ਵਰਲਡ ਕੰਟਰੀ ਵਰਗੇ, ਭਾਰਤ ਵਰਗਾ ਮੁਲਕ ਜਿੱਥੇ ਅੱਜ ਵੀ 80 ਕਰੋੜ ਲੋਕਾਂ ਨੂੰ 2 ਵੇਲੇ ਦੀ ਰੋਟੀ ਦੇ ਲਈ ਸਰਕਾਰੀ ਅੰਨ 'ਤੇ ਨਿਰਭਰ ਕਰਨਾ ਪੈਂਦਾ ਹੈ, ਉਹਨਾਂ ਦੇ ਗੰਦੇ ਹੱਥ
ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਦਾ ਸਹਾਰਾ ਲੈਂਦੇ ਆ, ਉਹਨਾਂ ਨੇ UK, ਕੈਨੇਡਾ, ਅਮਰੀਕਾ ਦੀ ਧਰਤੀ ਦੇ ਉੱਤੇ ਕਿਸ ਕਿਸਮ ਦੀ ਗੰਦੀ ਖੂਨੀ ਖੇਡ ਖੇਡੀ। UK ਦੇ ਵਿੱਚ ਅਵਤਾਰ ਸਿੰਘ ਖੰਡਾ ਦਾ ਮਰਡਰ, ਕੈਨੇਡਾ ਦੇ ਵਿੱਚ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ, ਔਰ ਅਮਰੀਕਾ ਦੇ ਵਿੱਚ ਤਾਂ ਰੁਕਿਆ, ਲੇਕਿਨ ਲਗਾਤਾਰਤਾ ਨਾਲ ਹੁਣ ਵੀ ਜਦੋਂ ਅਸੀਂ ਅੱਜ ਵੀ ਗੱਲ ਕਰ ਰਹੇ ਹਾਂ, ਕੈਨੇਡਾ ਦੇ ਹਵਾਲੇ ਨਾਲ ਇਹ ਖਬਰ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਤੇ ਕੈਲਡਨ ਦੇ ਵਿੱਚ ਗੋਲੀਆਂ ਚੱਲੀਆਂ ਨੇ, ਔਰ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਗੈਂਗਸਟਰਸ ਔਰ ਦੂਸਰਿਆਂ ਦੀਆਂ ਪੂਰੀਆਂ ਹੇੜਾਂ ਦੀਆਂ ਹੇੜਾਂ ਉੱਥੇ ਇੰਡੀਅਨ ਹੋਮ ਮਿਨਿਸਟਰੀ ਨੇ ਅਮਿਤ ਸ਼ਾਹ ਦੀ ਡਾਇਰੈਕਟ ਜਿਹੜੀ ਹੈ ਉਹ ਕਮਾਂਡ ਦੇ ਥੱਲੇ ਇਧਰ ਨੂੰ ਤੋਰੀਆਂ। ਨਾਲ ਦੀ ਨਾਲ ਜਦੋਂ ਮੈਂ ਗੱਲ ਕਰ ਰਿਹਾ, ਅੱਜ ਦੀ ਮੇਨ ਖਬਰ ਈਵਨ ਉਹਨਾਂ ਦੇ ਨੈਸ਼ਨਲ ਮੀਡੀਆ ਦੀ ਵੀ ਹੈ, CBI ਸਿਕਿਉਰਸ ਰਿਟਰਨ ਆਫ ਲਾਰੈਂਸ ਬਿਸ਼ਨੋਈ ਏਡ ਫਰੋਮ US ਵਾਇਆ ਇੰਟਰਪੋਲ। ਇੱਕ ਹਰਿਆਣਵੀ ਅਮਨ ਨਾਂ ਦਾ ਇੱਕ ਬੰਦਾ ਜਿਹੜਾ ਇੱਥੋਂ ਜਿਹੜਾ ਅਮਰੀਕਾ ਨੇ ਡਿਪੋਰਟ ਕਰਕੇ ਉਹਨੂੰ ਭੇਜਿਆ ਵਾਪਸ, ਜਿਹੜਾ ਹਾਲਾਂ ਉਹਨਾਂ ਨੇ ਹੀ ਭੇਜਿਆ ਸੀ, ਇੰਡੀਆ ਨੇ ਉਹਨਾਂ ਦੇ ਕੋਲ ਵਾਪਸ ਆ ਗਿਆ। ਔਰ ਇਹ ਸਾਰੇ ਦੇ ਉੱਤੇ ਜਿਹੜਾ ਔਰ ਇਹਦੇ 'ਚ ਆਇਆ ਕਿ ਜੀ ਉਹ ਫਿਰੌਤੀਆਂ ਲਈ, ਕਤਲ ਲਈ, ਕਈਆਂ ਲਈ ਜ਼ਿੰਮੇਵਾਰ ਸੀ। ਸੋ ਇਹਨਾਂ ਖਬਰਾਂ ਦੇ ਕਿ ਇੱਕ ਤਾਂ ਹੁੰਦਾ ਹੈ ਕਿ ਵੀ ਜੀ ਇੰਡੀਆ ਫੜਿਆ ਗਿਆ, ਰੈੱਡ ਜਿਹਨੂੰ ਕਹਿੰਦੇ ਨੇ ਕੀ ਟਰਮ ਹੁੰਦੀ ਸੀਗੀ ਕਿ ਰੰਗੇ ਹੱਥੀਂ, ਔਰ ਉਹ ਸਟਾਪ ਹੋ ਗਿਆ। ਲੇਕਿਨ ਜਦੋਂ ਅਸੀਂ ਇਹ ਖਬਰਾਂ, ਔਰ ਕੋਈ ਦਿਨ ਐਸਾ ਨਹੀਂ ਹੈ ਜਦੋਂ ਬਰੈਂਪਟਨ ਤੋਂ ਲੈ ਕੇ ਸਰੀ ਔਰ ਡੈਲਟਾ ਤੱਕ ਕੋਈ ਜਿਹੜੇ ਨੇ ਉਹ ਗੈਂਗਸਟਰ ਗੋਲੀਆਂ ਨਾ ਚਲਾ ਰਹੇ ਹੋਣ, ਮਰਡਰ ਵੀ ਬਰਾਬਰ ਹੋ ਰਹੇ ਨੇ, ਫਿਰੌਤੀਆਂ ਦਾ ਤਾਂ ਸਿਲਸਿਲਾ ਜਾਰੀ ਹੈ। ਔਰ ਅਮਰੀਕਾ 'ਚ ਵੀ ਇਹਨਾਂ ਨੇ ਆਪਣਾ ਇਸ ਕਿਸਮ ਦਾ ਪਿਛਲੇ ਦਿਨਾਂ 'ਚ ਜਿਵੇਂ ਉਸ ਇੱਕ ਸਿੰਘ ਨੇ ਇਹ ਜਿਹੜੀ ਹੈ ਆਪਣੀ ਆਡੀਓ ਵੀਡੀਓ ਰਾਹੀਂ, ਆਡੀਓ ਸੀ ਜਿਹਨੂੰ ਬਾਅਦ 'ਚ ਪੋਲੀਟਿਕਸ ਪੰਜਾਬ ਨੇ ਵੀਡੀਓ ਰੂਪ 'ਚ ਲਿਆਂਦਾ, ਕਿ ਉਹਨਾਂ ਨੇ ਕਿਵੇਂ ਅਜੇ ਵੀ ਜਿਹੜੇ ਨੇ 20 ਦੇ ਕਰੀਬ ਸਿੰਘ ਜਿਹੜੇ ਪੰਜਾਬ 'ਚ ਔਰ ਬਾਹਰ ਐਕਟਿਵ ਨੇ ਅੱਡ-ਅੱਡ ਥਾਵਾਂ 'ਤੇ, ਉਹਨਾਂ ਨੂੰ ਆਪਣੀ ਹਿੱਟ ਲਿਸਟ 'ਤੇ ਰਿਹਾ ਹੋਇਆ, ਔਰ ਉਹਨਾਂ ਨੂੰ ਦਾ ਜਿਹੜਾ ਉਹ ਖਾਤਮਾ ਕਰਨ ਦਾ ਚਾਰਜ ਅੱਗੋਂ ਦਿੱਤਾ ਹੋਇਆ ਉਹਨਾਂ ਨੇ। ਸੋ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਮਨੁੱਖੀ ਹੱਕਾਂ ਦੇ ਮਾਮਲੇ 'ਚ, ਹਿਊਮਨ ਰਾਈਟਸ ਦੇ ਮਾਮਲੇ 'ਚ ਕੈਨੇਡਾ ਅਮਰੀਕਾ ਨਾਲੋਂ ਵੀ ਜ਼ਿਆਦਾ ਕੈਨੇਡਾ ਦਾ ਰੈਪੂਟੇਸ਼ਨ ਰਿਹਾ, ਔਰ ਇਹੀ ਕਾਰਨ ਸੀ ਕਿ ਉਹ ਸੀਰੀਅਨ ਰਿਫਿਊਜੀ ਹੋਣ, ਉਸ ਤੋਂ ਪਹਿਲਾਂ ਈਵਨ ਜਿਹੜਾ ਸੀਰੀਅਨਸ ਤੋਂ ਬਾਅਦ ਅਫਗਾਨ ਸਿੱਖ ਵੀ ਜਿਹੜੇ ਆਏ ਜਾਂ ਦੂਜੇ, ਕੈਨੇਡਾ ਨੇ ਆਪਣੇ ਦਰਵਾਜ਼ੇ ਖੋਲ੍ਹੇ। ਔਰ ਸਮੇਂ-ਸਮੇਂ ਕੈਨੇਡਾ ਹਮੇਸ਼ਾ UN ਦੇ ਵਿੱਚ ਵੀ ਉਹ ਭਾਵੇਂ ਮਾਈਨਸ ਵਿਛਾਉਣ ਦੀ ਗੱਲ ਹੋਏ, ਦੂਜੀ ਹੋਏ, ਹਰ ਉਹ ਇਸ਼ੂ ਇਸ ਦੇ ਉੱਤੇ ਕੈਨੇਡਾ ਜਿਹੜਾ ਹੈ ਉਸ ਦੀ ਬੁਲੰਦ ਆਵਾਜ਼ ਰਹੀ। ਔਰ ਇਹ ਕੈਨੇਡਾ ਹੀ ਹੈ ਜਿਹਨੇ ਈਵਨ ਫਰੀਡਮਸ ਦੀ ਜੇ ਗੱਲ ਕਰੀਏ ਤੇ ਆਪਣੇ ਮੁਲਕ ਦੇ ਵਿੱਚ ਕਿਊਬੈਕ ਸੂਬੇ ਨੂੰ 2 ਵਾਰ ਇਹ ਹਕੂਕ ਦਿੱਤਾ ਹੈ ਰੈਫਰੈਂਡਮ ਦਾ, 1980 ਔਰ 1995 'ਚ, ਜਿਹੜਾ ਕਿ ਬੇਸ਼ੱਕ ਉਹ ਲੋਕਾਂ ਨੇ ਫੈਸਲਾ ਕੈਨੇਡਾ ਦੇ ਨਾਲ ਰਹਿਣ ਦਾ ਹੀ ਕੀਤਾ, ਪਰ ਇਹ ਬਹੁਤ ਵੱਡੀ ਗੱਲ ਸੀ। ਔਰ ਇਹੀ ਕਾਰਨ ਹੈ ਕਿ ਜੇ ਸਿੱਖ ਮੂਵਮੈਂਟ ਵੀ ਆਪਣਾ ਕੋਈ ਥੋੜ੍ਹਾ ਬਹੁਤ ਅਸਰ ਸ਼ੁਰੂ ਤੋਂ ਹੀ ਬਣਾਉਣ ਦੇ ਵਿੱਚ ਕੈਨੇਡਾ 'ਚ ਕਾਮਯਾਬ ਰਹੀ, ਤੇ ਉਹਦਾ ਕਾਰਨ ਕੈਨੇਡਾ ਦਾ ਚਾਰਟਰ ਆਫ ਰਾਈਟਸ, ਕੈਨੇਡੀਅਨ ਵੈਲਿਊ ਸਿਸਟਮ, ਇਹ ਸਾਰਾ ਰਿਹਾ ਜਿਹਦੇ ਥੱਲੇ ਕਿ ਤੁਸੀਂ ਆਪਣੀ ਗੱਲ ਆਜ਼ਾਦੀ ਨਾਲ ਕਰ ਸਕਦੇ ਹੋ। ਹੁਣ ਇਸ ਕੈਨੇਡਾ ਦੇ ਵਿੱਚ ਹੀ ਭਾਰਤ ਨੇ, ਕਿਉਂਕਿ ਸਾਡਾ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਵੀ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਵਿਕਾਊ ਲੀਡਰਸ਼ਿਪ ਨੂੰ ਅੱਗੇ ਕਰਕੇ ਇੱਕ ਜਾਂ ਦੂਜੇ ਤਰੀਕੇ ਨਾਲ ਸਾਰੀਆਂ ਸੰਸਥਾਵਾਂ ਕੰਟਰੋਲ ਕੀਤੀਆਂ ਹੋਈਆਂ। ਜਿਹੜਾ ਉੱਥੇ ਆਵਾਜ਼ ਚੁੱਕੇਗਾ, ਕਿਸੇ ਤੇ ਯੂਆਪਾ ਲਾ ਦਿਓ, ਕਿਸੇ ਤੇ NSA ਲਾ ਦਿਓ, ਕਿਸੇ ਨੂੰ ਗੈਂਗਸਟਰਾਂ ਰਾਹੀਂ ਐਲੀਮੀਨੇਟ ਕਰਵਾ ਦਿਓ, ਭਾਵੇਂ ਉਹ ਕਲਾਕਾਰ ਕਿਸਮ ਦੇ ਲੋਕ ਹੀ ਹੋਣ, ਜਿਨ੍ਹਾਂ ਰਾਹੀਂ ਜਿਹੜੀ ਯੰਗਰ ਜਨਰੇਸ਼ਨ ਨੂੰ ਇਹ ਪਤਾ ਲੱਗ ਰਿਹਾ ਹੋਏ ਕਿ ਭਾਈ ਸਾਡੇ ਨਾਲ 80ਵਿਆਂ 'ਚ ਕੀ ਹੋਇਆ, 90ਵਿਆਂ 'ਚ ਕੀ ਹੋਇਆ। ਔਰ ਉਸ ਸਾਰੇ ਦੇ ਚੱਲਦਿਆਂ ਈਵਨ ਉਹਨਾਂ ਨੇ, ਦੁਸ਼ਮਣ ਨੇ ਦੇਖ ਲਿਆ ਵੀ ਕੈਨੇਡਾ ਦੇ ਵਿੱਚ ਪੋਟੈਂਸ਼ੀਅਲ ਹੈ, ਕੈਨੇਡਾ 'ਚ ਸਿੱਖ ਪੋਲੀਟੀਕਲੀ ਜਿਹੜੇ ਨੇ ਉਹ ਜਾਗਰੂਕ ਨੇ, ਕੈਨੇਡੀਅਨ ਸਿਸਟਮ ਦੇ ਵਿੱਚ ਉਹਨਾਂ ਦੀ ਆਵਾਜ਼ ਹੈ। ਔਰ ਖ਼ਾਸ ਤੌਰ 'ਤੇ ਜਦੋਂ NDP ਵਰਗੀ ਪਾਰਟੀ ਜਿਹੜੀ ਇੱਕ ਜ਼ਮਾਨੇ 'ਚ ਲੈਫਟਿਸਟ ਦੇ ਤੌਰ 'ਤੇ ਦੇਖੀ ਜਾਂਦੀ ਸੀ, ਉਹਦੇ 'ਚ ਉਹਦਾ ਲੀਡਰ ਜਗਮੀਤ ਸਿੰਘ ਵਰਗਾ ਨੌਜਵਾਨ ਬਣਦਾ, ਜਿਹੜਾ ਖੁੱਲ੍ਹ ਕੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਿੱਖ ਹੱਕਾਂ ਦੀ ਵੀ ਗੱਲ ਕਰਦਾ, ਜਿਹੜਾ ਜਿਸ ਨੇ ਆਪਣੇ ਜਦੋਂ ਕਿ ਉਹ ਉਹਨਾਂ ਦੇ ਓਨਟਾਰੀਓ ਅਸੈਂਬਲੀ ਦਾ ਮੈਂਬਰ ਸੀ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ MPP, ਉਹਨੇ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕਰਨ ਵਾਲਾ ਜਿਹੜਾ ਮੁੱਦਾ ਹੈ ਉਸ ਨੂੰ ਲਿਬਰਲ ਪਾਰਟੀ ਔਰ ਦੂਜਿਆਂ ਨਾਲ ਟੁਗੈਦਰਨੈਸ ਦੇ ਨਾਲ ਉਹ ਰੈਜ਼ੋਲੂਸ਼ਨ ਲਿਆਂਦਾ ਸੀ, ਮੰਦੇ ਭਾਗਾਂ ਨੂੰ
ਪਿਛਲੀਆਂ ਚੋਣਾਂ ਵੇਲੇ NDP ਦੀ ਉਹ ਆਪਣੀ ਸੀਟ ਵੀ ਹਾਰ ਗਏ ਤੇ ਐਜ਼ ਏ ਲੀਡਰ ਉਹਨਾਂ ਨੇ ਰਿਜ਼ਾਈਨ ਕੀਤਾ। ਔਰ ਕਈ ਵਾਰ ਅਸੀਂ ਦੇਖਦੇ ਹਾਂ ਵੀ ਜਿਹੜਾ ਜਦੋਂ ਆਪਣਾ ਬੰਦਾ ਕੋਈ ਕੁਝ ਕਰ ਰਿਹਾ ਹੁੰਦਾ, ਭਾਵੇਂ ਕੁਝ ਥੋੜ੍ਹਾ ਬਹੁਤ ਗਲਤ ਵੀ ਹੋਏ, ਤੇ ਅਸੀਂ ਜਿਹਨੂੰ ਕਹਿੰਦੇ ਨੇ ਰਾਸ਼ਨ ਪਾਣੀ ਲੈ ਕੇ ਚੜ੍ਹ ਜਾਣਾ, ਅਸੀਂ ਉਹਦਾ ਕਰਦੇ ਹਾਂ। ਜਗਮੀਤ ਨਾਲ ਵੀ ਇਵੇਂ ਹੀ ਆਪਣਿਆਂ ਨੇ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਹੁਣ ਜਦੋਂ ਜਗਮੀਤ ਸਿੰਘ ਪਾਸੇ ਹੋ ਗਿਆ, ਉਹ ਬਿਲਕੁਲ ਉਸ ਲੈਵਲ ਦਾ ਲੀਡਰ ਸੀ ਜਿਹੜਾ ਉਹਨਾਂ ਦੇ, ਜਦੋਂ ਉਹਨਾਂ ਦੀ ਫੈਡਰਲ ਡਿਬੇਟ ਹੁੰਦੀ ਹੈ ਜਿਹਦੇ 'ਚ ਕਿ ਕੰਜ਼ਰਵੇਟਿਵ, ਲਿਬਰਲ, ਦੂਜੀਆਂ ਉਹਨਾਂ ਦੇ, ਔਰ ਪ੍ਰਾਈਮ ਮਿਨਿਸਟਰ ਮਟੀਰੀਅਲ ਜਿਹਨੂੰ ਜੇ ਕਹਿਣਾ ਹੋਏ, ਔਰ ਹੁਣ ਜੇ ਉਹ ਪਾਸੇ ਹੋ ਗਿਆ ਤੇ NDP ਦੀ ਸਰਕਾਰ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ। ਕੈਨੇਡਾ ਦੇ ਵਿੱਚ ਹੀ ਜਿਹੜਾ ਇਸ ਦੇ ਲਈ ਜਸਟਿਨ ਟਰੂਡੋ ਨੇ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੂੰ, ਅਮਿਤ ਸ਼ਾਹ ਨੂੰ, ਕੈਨੇਡਾ ਦੀ CSRC MP ਦੀਆਂ ਰਿਪੋਰਟਾਂ, ਜਸਟਿਸ ਹੌਕ ਕਮਿਸ਼ਨ, ਇਹ ਸਾਰਾ। ਪਰ ਹੁਣ ਐਸਾ ਕੀ ਬਦਲ ਗਿਆ ਕਿ ਉਸੇ ਹੀ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਜਿਹੜਾ ਕਿ NDP ਦੇ ਨਾਲ ਸੰਬੰਧ ਰੱਖਦਾ ਹੈ, ਜਿਸ ਦਾ ਜਿਹੜਾ ਨਾਂ ਜਿਹੜਾ ਉਹ ਡੇਵਿਡ ਐਬੀ ਹੈ, ਉਹ ਨੈਕਸਟ ਵੀਕ ਭਾਰਤ ਦੇ ਦੌਰੇ ਤੇ ਜਾ ਰਿਹਾ ਟ੍ਰੇਡ ਮਿਸ਼ਨ। ਹੁਣ ਟ੍ਰੇਡ ਮਿਸ਼ਨ ਦੇ ਵਿੱਚ ਇਹ ਹੈ ਜੀ ਕਿ ਉਸਨੇ ਜਿਹੜਾ ਉਹ 4 ਸ਼ਹਿਰਾਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਜਾਣਾ, ਮੁੰਬਈ ਹੈ, ਬੰਗਲੌਰ ਹੈ, ਔਰ ਦਿੱਲੀ ਹੈ, ਔਰ ਚੰਡੀਗੜ੍ਹ ਹੈ। ਔਰ ਇਸ ਦੇ ਵਿੱਚ ਕਿ ਜੀ ਅਸੀਂ $20 ਬਿਲੀਅਨ ਦਾ, ਔਰ ਦੂਜਾ ਕਿਉਂਕਿ ਅਮਰੀਕਾ ਨੇ ਟੈਰਿਫ ਲਾਈਆਂ, ਕੁਛ ਅਸੀਂ ਮਾਰਕੀਟ ਐਕਸਪਲੋਰ ਕਰ ਰਹੇ ਹਾਂ, ਦੂਸਰਾ ਕਰ ਰਹੇ ਹਾਂ, ਫਲਾਣਾ ਕਰ ਰਹੇ ਹਾਂ, ਢਿਮਕਾ ਕਰ ਰਹੇ ਹਾਂ। ਇਹ ਖੂਨ ਦਾ ਵਪਾਰ ਹੈ। ਔਰ ਅਨਫੋਰਚੂਨੇਟ ਪਾਰਟ ਇਹ ਹੈ ਕਿ ਵੀ ਜਦੋਂ ਉਹਨੂੰ ਇਹ ਪੁੱਛਿਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਹੈ, ਤੁਹਾਡੀਆਂ ਏਜੰਸੀਆਂ ਦੀਆਂ ਰਿਪੋਰਟਸ ਨੇ ਵੀ ਇੰਡੀਆ ਨੇ ਤਾਂ ਕੋਈ ਉਸ ਦਾ ਜਿਹੜਾ ਉਹ ਉਸ ਨੂੰ ਇੰਪਰੂਵ ਕਰਨ ਜਾਂ ਉਸ ਨੂੰ ਐਡਮਿਟ ਵੀ ਨਹੀਂ ਉਹਨਾਂ ਨੇ ਕੀਤਾ, ਇੰਪਰੂਵ ਤਾਂ ਕੀ ਕਰਨਾ। ਤੇ ਇਸ ਦੇ ਜਵਾਬ ਦੇ ਵਿੱਚ ਉਹ ਕਹਿੰਦਾ ਹੈ ਦਾ ਪ੍ਰੀਮੀਅਰ ਪੁਸ਼ਡ ਅਸਾਈਡ, ਇਹ ਵੈਨਕੂਵਰ ਸਨ ਦੀ ਸਟੋਰੀ ਹੈ ਅੱਜ ਦੀ। The Premier pushed aside concerns raised about India's relationship with Canada since former Prime Minister Justin Trudeau alleged it was behind the killing of Sikh leader Hardeep Singh Nijjar in 2023। ਉਹਨੂੰ ਕਹਾ ਜੀ ਛੱਡੋ ਇਸ ਗੱਲ ਨੂੰ। ਹੁਣ ਜਸਟਿਨ ਟਰੂਡੋ ਨੇ ਆਪਣੀ ਡਾਇਰੀ ਚੋਂ ਤਾਂ ਨਹੀਂ ਕੱਢ ਕੇ ਕਹਿ ਦਿੱਤਾ ਸੀ। ਬਿਲਕੁਲ। ਇਹਦਾ ਮਤਲਬ ਇਹ ਹੈ ਕਿ ਬ੍ਰਿਟਿਸ਼ ਪ੍ਰੀਮੀਅਰ ਜਿਹੜੀਆਂ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ, ਉਹਨਾਂ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ, ਉਹਨਾਂ ਦੀਆਂ ਰਿਪੋਰਟਸ ਨੂੰ ਵੀ ਜਿਹੜਾ ਉਹ ਡਸਟਬਿਨ ਦੇ ਵਿੱਚ ਸੁੱਟ ਰਿਹਾ ਹੈ। ਔਰ ਉਹ ਇਹ ਕਹਿ ਰਿਹਾ ਹੈ ਕਿ ਹੀ ਸੈਡ ਕੈਨੇਡਾ ਹੈਜ਼ ਇਸ਼ੂਜ਼ ਵਿਦ ਅਦਰ ਕੰਟਰੀਜ਼ ਸੱਚ ਐਜ਼ ਚਾਈਨਾ ਐਂਡ ਯੂਨਾਈਟਿਡ ਸਟੇਟਸ ਐਂਡ ਯੈਟ ਸਟਿਲ ਡਜ਼ ਬਿਜ਼ਨਸ ਵਿਦ ਦੈਮ। ਕਿ ਜੀ ਸਾਡੇ ਇਸ਼ੂ ਜਿਹੜੇ ਨੇ ਚੀਨ ਔਰ ਅਮਰੀਕਾ ਦੇ ਨਾਲ ਵੀ ਨੇ, ਔਰ ਫਿਰ ਵੀ ਅਸੀਂ, ਅਮਰੀਕਾ ਨੇ ਤੁਹਾਡੇ ਸਿਟੀਜ਼ਨ ਮਾਰਿਆ ਆ ਕੇ ਕੈਨੇਡਾ 'ਚ, ਚਾਈਨਾ ਨੇ ਤੁਹਾਡਾ ਕੋਈ ਸਿਟੀਜ਼ਨ ਮਾਰਿਆ। ਹੁਣ ਚਾਈਨਾ ਔਰ ਅਮਰੀਕਾ ਨਾਲ ਡਿਫਰੈਂਸਿਸ ਨੂੰ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਉਸ ਦੀ ਤੁਲਨਾ ਕਰਨਾ, ਇਹ ਜ਼ਖਮਾਂ ਤੇ ਸਿੱਖ ਕੌਮ ਦੇ ਤੋਹੀਨ ਹੈ 1 ਮਿਲੀਅਨ ਸਿੱਖਾਂ ਦੀ। ਔਰ ਇਹ ਜਿਹੜੇ 18-20 ਚੁਣ ਕੇ ਉੱਥੇ ਭੇਜੇ ਹੋਏ ਨੇ, ਮੂੰਹ 'ਚ ਘੂਣੀਆਂ ਪਾ ਕੇ ਬੈਠੇ ਨੇ, ਵਿਦਨ ਲਿਬਰਲ ਪਾਰਟੀ ਜਿਹੜਾ ਜਾਂ ਵਿਦਨ NDP, ਕਿਸੇ ਦੀ ਜਿਹੜੀ ਹੈ ਉਹਨਾਂ ਦੀ ਘਿੱਗੀ ਵੱਜੀ ਹੋਈ ਹੈ, ਉਹਨਾਂ ਦੇ ਮੂੰਹ 'ਚੋਂ ਆਵਾਜ਼ ਨਹੀਂ ਨਿਕਲਦੀ। ਫਿਰ ਜਿਹੜਾ ਉਹਨੂੰ ਜਸਟੀਫਾਈ ਕਰ ਰਿਹਾ, ਸਿੰਸ ਦੈਟ ਟਾਈਮ ਇੰਡੀਵਿਜੂਅਲਸ ਹੈਵ ਬੀਨ ਅਰੈਸਟਡ, there is criminal process underway and I have confidence that the criminal courts will be able to bring to light any issues related। ਕਿ ਜੀ ਕੇਸ ਚੱਲ ਰਿਹਾ, ਜੋ ਜਸਟਿਸ ਹੋਏਗਾ ਹੀ ਹੋਏਗਾ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਕ੍ਰਿਮੀਨਲ ਤਾਂ ਹਾਇਰਡ ਨੇ। ਜਿਹੜਾ ਤੁਹਾਡੀਆਂ ਏਜੰਸੀਆਂ ਨੇ ਕਨਕਲੂਡ ਕੀਤਾ, ਤੁਸੀਂ ਅਮਿਤ ਸ਼ਾਹ ਦਾ ਨਾਂ ਲਿਆ ਕਿ ਇਹ ਕਿਹਾ ਵੀ ਉਹ ਐਮਬੈਸੀਆਂ, ਤੁਹਾਡੇ ਹਾਈ ਕਮਿਸ਼ਨਰ, ਕੌਂਸੂਲੇਟ ਰਨ ਕਰਦੇ ਨੇ ਸਾਰੀਆਂ ਗੈਂਗਸ ਨੂੰ, ਇਨਫੋਰਮੇਸ਼ਨ ਸਿਟੀਜ਼ਨਸ ਦੀ ਇਕੱਠੀ ਕਰਦੇ ਨੇ ਔਰ ਗੈਂਗਸਟਰਸ ਨੂੰ ਦਿੰਦੇ ਨੇ। ਅੱਜ ਵੀ ਇਹ ਪਾਰਟ ਚੱਲ ਰਿਹਾ ਔਰ ਇਸ ਦੇ ਉੱਤੇ ਸਿੱਖ ਜਥੇਬੰਦੀਆਂ 'ਚ ਬਹੁਤ ਜ਼ਿਆਦਾ ਗੁੱਸਾ ਹੈ। ਔਰ ਜਿਹੜੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਜਰ ਸਨ, ਜਿਨ੍ਹਾਂ ਨੂੰ 18 ਜੂਨ 2023 ਨੂੰ ਸ਼ਹੀਦ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ 'ਚ ਹੀ, ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਬੜੀ ਸਟਰੋਂਗ ਸਟੇਟਮੈਂਟ ਜਿਹੜੀ ਹੈ ਇਸ਼ੂ ਕੀਤੀ ਗਈ ਹੈ। ਉਹਨਾਂ ਨੇ ਡੇਵਿਡ ਐਬੀ ਨੂੰ ਕਿਹਾ ਵੀ ਆਪਣੀ ਰੱਦ ਕਰੋ ਭਾਰਤ ਵਿਜ਼ਿਟ, ਔਰ ਇਹ ਸਮੁੱਚੀ ਕਮੇਟੀ ਵੱਲੋਂ ਇਹ ਪ੍ਰੈਸ ਸਟੇਟਮੈਂਟ 'ਚ ਉਹਨਾਂ ਨੇ ਕਿਹਾ ਵੀ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ ਜਿਹੜੀ ऑफिशियल ट्रिप है डेविड एल्बी ਦੀ ਜਿਹਦੇ ਬਾਰੇ ਅਨਾਉਂਸਮੈਂਟ ਹੋਈ ਹੈ। ਇਹ ਅਨਾਉਂਸਮੈਂਟ ਉਸ ਪੀਰੀਅਡ 'ਚ ਹੋ ਰਹੀ ਹੈ ਜਦੋਂ ਕਿ ਬਹੁਤ ਪੇਨਫੁਲ ਔਰ ਅਨਐਕਸੈਪਟੇਬਲ ਟਾਈਮ ਹੈ ਸਿੱਖਾਂ ਦੇ ਲਈ ਔਰ ਸਾਰੇ ਕੈਨੇਡੀਅਨਸ ਦੇ ਲਈ ਜਿਹੜੇ ਕਿ ਜਸਟਿਸ, ਹਿਊਮਨ ਰਾਈਟਸ ਤੇ ਰੂਲ ਆਫ ਲਾਅ 'ਚ ਯਕੀਨ ਕਰਦੇ ਨੇ।
ਇੱਕ ਕੈਨੇਡੀਅਨ ਸਿਟੀਜ਼ਨ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਰੈਜ਼ੀਡੈਂਟ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਬਰੂਟਲ ਅਸੈਸੀਨੇਸ਼ਨ ਹੋਈ ਡੇ ਲਾਈਟ ਦੇ ਵਿੱਚ ਜੂਨ 18 2023 ਨੂੰ ਗੁਰਦੁਆਰਾ ਸਾਹਿਬ ਦੀ ਹਦੂਦ 'ਚ। ਇਹ ਨਾ ਸਿਰਫ ਟਾਰਗੇਟਡ ਕਿਲਿੰਗ ਸੀ, ਇਹ ਸੈਕਰਡ ਸਪੇਸ ਆਫ ਸਾਡੇ ਧਾਰਮਿਕ ਥਾਂ ਦੇ ਉੱਤੇ ਕਿਲਿੰਗ, ਇਹ ਹੋਰ ਵੀ ਦੁਖਦਾਈ ਸੀ। ਔਰ ਇਹ ਫੰਡਾਮੈਂਟਲ ਵੈਲਿਊਜ਼ ਜਿਹੜੀਆਂ ਨੇ ਕੈਨੇਡਾ ਦੀਆਂ, ਉਹਨਾਂ ਦੇ ਉੱਤੇ ਅਟੈਕ ਸੀ। ਔਰ ਕੈਨੇਡਾ ਦੀ ਗਵਰਨਮੈਂਟ ਨੇ ਪਬਲਿਕਲੀ ਐਕਨੋਲੇਜ ਕੀਤਾ ਹੈ ਇਹ ਕ੍ਰੈਡੀਬਲ ਐਲੀਗੇਸ਼ਨ ਕਿ ਏਜੰਟਸ ਆਫ ਗਵਰਨਮੈਂਟ ਆਫ ਇੰਡੀਆ ਇਸ ਅਸੈਸੀਨੇਸ਼ਨ ਲਈ ਜ਼ਿੰਮੇਵਾਰ ਸੀ। ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕਿਹਾ। ਔਰ ਇਹ ਇਸ ਵੇਲੇ ਸਾਡੇ ਲਈ ਹੋਰ ਵੀ ਹਰਟਫੁਲ ਹੈ ਕਿ ਇਸ ਸਭ ਦੇ ਬਾਵਜੂਦ ਪ੍ਰੀਮੀਅਰ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ, ਉਹ ਈਵਨ ਇਹ ਸੋਚੇ ਜਾਂ ਕਿ ਉਹਨੇ ਭਾਰਤ ਦੀ ਯਾਤਰਾ ਕਰਨੀ ਹੈ, ਜਦੋਂ ਕਿ ਅਜੇ ਅਕਾਊਂਟੇਬਿਲਟੀ, ਜਸਟਿਸ ਔਰ ਟਰਾਂਸਪੇਰੈਂਸੀ ਇਹ ਸਾਰੇ ਦੀ ਉਸ ਦਾ ਹਿਸਾਬ ਕਿਤਾਬ ਨਹੀਂ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਈਵਨ ਅਕਤੂਬਰ 2024 ਦੇ ਵਿੱਚ RCMP ਨੇ ਇੰਡੀਅਨ ਗਵਰਨਮੈਂਟ ਦੇ ਉੱਤੇ ਜਿਹੜਾ ਇਹ ਕਿਹਾ ਸੀ ਕਿ ਵੀ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਮਿਲ ਕੇ ਟਾਰਗੇਟ ਕਿਲਿੰਗ ਸਿੱਖਾਂ ਦੀ ਕਰਵਾ ਰਹੀ ਹੈ। ਔਰ ਬਿਸ਼ਨੋਈ ਗੈਂਗ ਜਿਹੜੀ ਹੈ ਉਸ ਨੂੰ ਟੈਰਰਿਸਟ ਜਮਾਤ ਵੀ ਐਲਾਨਿਆ ਹੋਇਆ। ਲਗਾਤਾਰਤਾ ਨਾਲ ਸਿੱਖਾਂ ਔਰ ਪੰਜਾਬੀ ਬਿਜ਼ਨਸਮੈਨਾਂ ਨੂੰ ਹੁਣ ਵੀ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਰਾਸ ਕਰ ਰਹੀ ਹੈ। ਇਹ ਗੱਲ ਪ੍ਰੀਮੀਅਰ ਡੇਵਿਡ ਐਲਬੀ ਨੂੰ ਜਿਹੜਾ ਹੈ ਉਹ ਪਤਾ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਫੰਡਾਮੈਂਟਲ ਜਿਹੜੀ ਰਿਸਪੌਂਸਿਬਿਲਿਟੀ ਹੈ ਕੈਨੇਡੀਅਨ ਸਿਟੀਜ਼ਨਸ ਦੀ ਪ੍ਰੋਟੈਕਸ਼ਨ, ਖਾਸ ਤੌਰ 'ਤੇ ਬ੍ਰਿਟਿਸ਼ ਕੋਲੰਬੀਆ 'ਚ, ਉਸ ਤੋਂ ਭਗੌੜਾ ਹੋ ਰਿਹਾ। ਔਰ ਇਹਦੇ ਨਾਲ ਫਰਦਰ ਜਿਹੜੀਆਂ ਨੇ ਸਿੱਖ ਲਾਈਵਸ ਐਟ ਰਿਸਕ ਪੁੱਟ ਕੀਤੀਆਂ ਗਈਆਂ ਨੇ। The manner in which this trip has been announced sends a deeply concerning message to the Sikh community, British Columbia and Canadians at large। ਵੀ ਜਿਸ ਅੰਦਾਜ਼ 'ਚ ਜਿਵੇਂ ਉਹਨੇ ਇਹਨੂੰ ਡਿਸਮਿਸ ਕੀਤਾ ਕਿ ਜੀ ਸਾਡੇ ਅਮਰੀਕਾ ਤੇ ਚਾਈਨਾ ਨਾਲ ਵੀ ਤਾਂ ਨੇ, ਉੱਥੇ ਵੀ ਤਾਂ ਅਸੀਂ ਵਪਾਰ ਕਰ ਰਹੇ ਹਾਂ, ਜੇ ਇੰਡੀਆ ਨਾਲ ਕਰਦੇ ਹਾਂ। ਇਹ ਬਿਲਕੁਲ ਜਿਹੜਾ ਹੈ ਉਸ ਸਿੱਖਾਂ ਦੀ ਤੋਹੀਨ ਹੈ। ਡੁੱਲੇ ਖੂਨ ਦੇ ਉੱਤੇ ਜਿਹੜਾ ਹੈ ਉਸ ਨੂੰ ਬਿਲਕੁਲ, ਜਿਵੇਂ ਉਹ ਕੈਨੇਡੀਅਨ ਖੂਨ ਨਾ ਹੋਏ, ਉਹ ਕੈਨੇਡੀਅਨ ਸਿਟੀਜ਼ਨ ਦਾ ਔਰ ਕੈਨੇਡੀਅਨ ਵੈਲਿਊਜ਼ ਨੂੰ ਨਾ ਉਹ ਰਿਪਰੈਜ਼ੈਂਟ ਕਰਦਾ ਹੋਏ। ਔਰ ਫਿਰ ਜਿਹੜਾ ਕਨਕਲੂਜਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਪੋਲੀਟੀਕਲ ਅਸੈਸੀਨੇਸ਼ਨ ਕੈਨੇਡੀਅਨ ਸੋਇਲ 'ਤੇ ਇੰਡੀਅਨਸ ਨੇ ਕੈਰੀ ਕੀਤੀ। ਔਰ ਇਸ ਦੇ ਨਾਲ ਜਿਹੜੀ ਹੈ ਗਵਰਨਮੈਂਟ ਦੇ ਉੱਤੇ ਕਿ ਉਹ ਸੇਫਟੀ ਸਿਕਿਉਰਿਟੀ ਪ੍ਰੋਵਾਈਡ ਕਰਦੀ ਹੈ, ਸਿੱਖਾਂ ਦਾ ਵਿਸ਼ਵਾਸ ਵੀ ਉੱਠਿਆ। ਅਸੀਂ ਜਿਹੜਾ ਪ੍ਰੀਮੀਅਰ ਡੇਵਿਡ ਐਬੀ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੀ ਵਿਜ਼ਿਟ ਫੋਰਨ ਜਿਹੜੀ ਆ ਉਹ ਕੈਂਸਲ ਕਰੇ। ਔਰ ਜਦੋਂ ਤੱਕ ਭਾਈ ਹਰਦੀਪ ਸਿੰਘ ਨਿੱਜਰ ਦੇ ਲਈ ਜਸਟਿਸ ਸਿਕਿਉਰ ਨਹੀਂ ਹੁੰਦਾ ਤੇ ਜਿਹੜੇ ਇਸ ਦੇ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਅਕਾਊਂਟੇਬਲ ਨਹੀਂ ਠਹਿਰਾਇਆ ਜਾਂਦਾ, ਸੇਫਟੀ, ਡਿਗਨਿਟੀ ਐਂਡ ਰਾਈਟਸ ਆਫ ਆਲ ਕੈਨੇਡੀਅਨ ਸਿਟੀਜ਼ਨਸ ਆਰ ਅਨਇਕਵੀਵੋਕਲੀ ਅਪਹੈਲਡ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਆਪਣੇ ਸ਼ਹਿਰੀਆਂ ਦੇ ਨਾਲ ਖਲੋਏ, ਆਪਣੇ ਸੂਬੇ ਦੇ ਵਸਨੀਕਾਂ ਦੇ ਨਾਲ ਖਲੋਏ, ਉਹਨਾਂ ਦੀ ਪੇਨ ਨੂੰ ਓਵਰਲੁੱਕ ਨਾ ਕਰੇ। ਸਾਇਲੈਂਸ ਔਰ ਡਿਪਲੋਮੈਟਿਕ ਕਨਵੀਨੀਅੰਸ ਇਨ ਦਾ ਫੇਸ ਆਫ ਸੱਚ ਗ੍ਰੇਵ ਇਨਜਸਟਿਸ ਇਜ਼ ਅਨਐਕਸੈਪਟੇਬਲ। ਸੋ ਲੱਗਦਾ ਤਾਂ ਨਹੀਂ ਹੈ ਵੀ ਉਹਨਾਂ ਨੇ ਕੈਂਸਲ ਕਰਨਾ ਹੈ, ਲੇਕਿਨ ਇਹਨਾਂ ਨੂੰ ਪੋਲੀਟੀਸ਼ੀਅਨਸ ਨੂੰ ਜਵਾਬਦੇਹੀ ਵੀ ਹੋਣੀ ਚਾਹੀਦੀ ਹੈ ਇਹਨਾਂ ਸਾਰਿਆਂ ਨੂੰ। ਜਿਵੇਂ ਲਾਸਟ ਇਲੈਕਸ਼ਨਾਂ ਤੋਂ ਪਹਿਲਾਂ ਇਹ ਕੁਐਸਚਨੇਅਰ ਸੀ ਔਰ ਦੂਸਰਾ ਸੀ, ਪਰ ਬਹੁਤ ਵਾਰ ਜਿਹੜਾ ਮੈਂ ਆਪਣੇ ਸਿੱਖਾਂ ਦੀ ਆਪਣੀ ਪੋਲੀਟੀਕਲ ਲੌਬੀ 'ਚ ਦੇਖਦਾ, ਇੱਕ ਸਟੇਜ 'ਤੇ ਇਲੈਕਸ਼ਨਾਂ ਤੱਕ ਅਸੀਂ ਪੈਸੇ ਵੀ ਖਰਚ ਕਰਦੇ ਹਾਂ, ਇੱਕ ਦੂਜੇ ਨੂੰ ਸੱਦ ਕੇ, ਇੱਕ ਪਾਰਟੀ ਵਾਲਿਆਂ ਨੂੰ ਇੱਕ ਨੇ ਲਿਆਂਦਾ ਗੁਰਦੁਆਰੇ 'ਚ, ਦੂਜੀ ਪਾਰਟੀ ਨੂੰ ਲਿਆਂਦੇ ਨੇ, ਪਰ ਅਸੀਂ ਕਦੇ ਫਿਰ ਫੋਲੋ ਅਪ ਨਹੀਂ ਕਰਦੇ, ਅਕਾਊਂਟੇਬਲ ਨਹੀਂ ਬਣਾਉਂਦੇ ਆਪਣੇ ਹੀ। ਦੂਸਰੇ ਤਾਂ ਛੱਡੋ, ਜਿਹੜੇ ਗੈਰ ਸਿੱਖ ਨੇ ਘੱਟੋ ਘੱਟ 19-20 ਸਾਰੀਆਂ ਪਾਰਟੀਆਂ 'ਚ ਬੈਠੇ ਨੇ, ਇਹਨਾਂ ਦੇ ਜ਼ੁਬਾਨਾਂ ਨੂੰ ਕੀ ਹੋਇਆ ਹੈ। ਪਰ ਇਹ ਇੱਕ ਦੁਖਦਾਈ ਹੈ ਕਿ ਜਿਸ ਕੈਨੇਡਾ ਤੋਂ ਜਸਟਿਨ ਟਰੂਡੋ ਦੇ ਰਾਹੀਂ ਇਹ ਇੱਕ ਹੋਪ ਜਗੀ ਸੀ ਕਿ ਭਾਈ ਹਿਊਮਨ ਰਾਈਟਸ ਦੇ ਲਈ ਔਰ ਕੈਨੇਡੀਅਨ ਸਿਟੀਜ਼ਨਸ ਦੇ ਹੱਕਾਂ ਦੇ ਲਈ ਖਲੋਣ ਵਾਲੀ ਹਕੂਮਤ ਹੈ, ਅੱਜ ਉਹੀ ਲਿਬਰਲ ਪਾਰਟੀ ਹੈ ਫੈਡਰਲ ਲੈਵਲ ਦੇ ਉੱਤੇ, ਤੇ ਉਹੀ NDP ਜਿਹਦਾ ਜਗਮੀਤ ਸਿੰਘ ਜਿਹੜਾ ਉਹ ਖੁਦ ਵੀ ਟਾਰਗੇਟਡ ਕਿਲਿੰਗ ਦਾ ਉਹਦਾ ਵੀ ਨਾਂ ਸੀ, ਅੱਜ ਉਹਦੀ ਪਾਰਟੀ ਦਾ ਜਿਹੜਾ ਪ੍ਰੀਮੀਅਰ ਹੈ ਬ੍ਰਿਟਿਸ਼ ਕੋਲੰਬੀਆ ਦਾ, ਉਹ ਇਹ ਕਹਿ ਰਿਹਾ ਕਿ ਜੀ ਕੀ ਫਰਕ ਪੈਂਦਾ ਹੈ, ਇਹ ਤਾਂ ਅਮਰੀਕਾ ਔਰ ਚੀਨ ਨਾਲ ਵੀ ਤਾਂ ਅਸੀਂ ਵਪਾਰ ਕਰਦੇ ਹਾਂ। ਵਾਟ ਏ ਸ਼ੇਮ।
ਬਿਲਕੁਲ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੈਲੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।